ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਜਿਹੜੀਆਂ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ, ਉਹਨਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੁਕ ਕਰੀਏ ਅੱਜ ਦੇ ਸਪਾਂਸਰਸ ਦਾ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰੀਏ ਹੁਣ ਜੇਕਰ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਮਿੰਟੂ ਜੀ ਪਾਇਓ ਚਾਨਣਾ। CBSE ਦੇ ਚੇਅਰਮੈਨ ਤੇ ਸੈਕਟਰੀ ਤੇ ਆਖਰਕਾਰ ਗਾਜ ਡਿੱਗੀ ਹੈ। ਬੜੇ ਦਿਨਾਂ ਤੋਂ ਦੇਖ ਰਹੇ ਸੀ ਕਿ ਜਿਹੜੇ CBSE ਦੇ ਸਟੂਡੈਂਟ ਹੀ ਨੇ ਉਹੀ ਧੱਜੀਆਂ ਉਡਾਉਂਦੇ ਤੁਰੇ ਆ ਰਹੇ ਸੀ। ਲਗਾਤਾਰ ਇੰਟਰਨੈਟ ਤੇ ਸੈਂਸੇਸ਼ਨ ਬਣਿਆ ਹੋਇਆ ਮੁੱਦਾ, ਟਵਿੱਟਰ ਤੇ ਖਾਸ ਤੌਰ ਤੇ, ਜਿੱਥੇ ਪੰਜਾਬੀ ਸਾਡੇ ਘੱਟ ਹੀ ਜਾਂਦੇ ਨੇ। ਪਰ ਸਾਡੇ ਪੰਜਾਬੀਆਂ ਦੇ ਬੱਚੇ ਬਹੁਤ CBSE ਬੋਰਡ ਚ ਪੜ੍ਹਦੇ, ਇਹ ਵੀ ਕਮਾਲ ਦੀ ਗੱਲ ਹੈ ਨਾ, ਫੈਕਟ ਹੈ। ਬਿਲਕੁਲ। ਪਰ ਅਸੀਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਜਿਹੜੇ ਚੱਕਰਾਂ ਚ ਫਿਰਦੇ ਆ। ਸਾਡੇ ਕੋਲ ਪਾਰਟੀ ਦੀ ਭਗਤੀ ਕਰਾ ਲਓ ਜਿੰਨੀ ਮਰਜ਼ੀ, ਕਿ ਮੈਂ ਫਲਾਣੀ ਪਾਰਟੀ ਚ ਆ, ਮੈਂ ਫਲਾਣੀ ਪਾਰਟੀ ਦਾ ਸਪੋਰਟਰ ਆ। ਇਹਨਾਂ ਤੋਂ ਤੁਸੀਂ ਵੇਖ ਲਓ, ਕਈ ਉਹ ਜਿਹੜੇ ਹੈਗੇ ਨੇ ਮਤਲਬ ਬਲੌਗਰ ਟਾਈਪ, ਉਹ ਬਸ ਇੱਕ ਦੂਜੇ ਨੂੰ ਗਾਲਾਂ ਹੀ ਕੱਢੀ ਜਾਣ, ਤਦ ਵੀ ਥੱਲੇ 3000 ਲਾਈਵ ਹੁੰਦਾ, 4000 ਲਾਈਵ ਹੁੰਦਾ। ਕਦੇ ਕਦੇ ਲੱਗਦਾ ਵੀ ਗਾਲਾਂ ਸੁਣਦੇ ਵੀ ਇੰਨੇ ਸਾਡੇ ਕੋਲ ਵੇਲ ਆ। ਇਸ ਕਰਕੇ ਇਹੋ ਜਿਹੇ ਟ੍ਰੈਂਡ ਚੈੱਕ ਕਿੱਥੇ ਕਰਨੇ ਆ। ਦੇਖੋ ਗੁਰਪ੍ਰੀਤ, ਮਾਮਲਾ ਕੀ ਸੀਗਾ, ਅਸੀਂ ਦੱਸੀਏ ਕਿ ਬਈ ਦੋ ਵੱਡੇ ਕਾਂਡ ਹੋਏ। ਇੱਕ ਤੇ ਹੋਇਆ ਨੀਟ ਪੇਪਰ ਲੀਕ, ਤੇ ਦੂਸਰਾ CBSE ਬੋਰਡ ਦਾ ਜਿਹੜਾ ਇਹ ਮਾਮਲਾ ਹੈ। ਮਾਮਲਾ ਕੀ ਹੈ ਕਿ ਇਹਨਾਂ ਨੇ ਇੱਕ ਸਿਸਟਮ ਇਜਾਦ ਕੀਤਾ। ਜਦੋਂ ਅਸੀਂ 10ਵੀਂ ਦਾ 12ਵੀਂ ਦਾ ਪਰਚਾ ਦਿੰਦੇ ਆ ਤਾਂ ਉਹਦੇ ਚ ਕੀ ਹੁੰਦਾ ਕਿ ਸਾਡੀ ਆਨਸਰ ਸ਼ੀਟ, ਜਿਨ੍ਹਾਂ ਨੇ ਮੇਰੇ ਉਮਰ ਵਾਲੇ ਆ ਜਿਹੜੇ, ਖਾਸ ਤੌਰ ਤੇ ਉਹਨਾਂ ਨੇ 90 ਦੇ ਦਹਾਕੇ ਚ 10ਵੀਂ ਜਾਂ 12ਵੀਂ ਕੀਤੀ ਹੋਏਗੀ, ਤਾਂ ਬੋਰਡ ਦੇ ਪੇਪਰ ਕਹਿੰਦੇ ਸੀ ਉਹਨਾਂ ਨੂੰ। ਤਾਂ ਸਾਡੇ ਜਿਹੜੇ ਪੇਪਰ ਹੋ ਜਾਂਦੇ ਸੀ ਗੁਰਪ੍ਰੀਤ, ਏਦਾਂ ਨਹੀਂ ਹੁਣ ਤੱਤ ਫੱਟ ਵਾਲਾ ਕੰਮ ਨਹੀਂ ਹੁੰਦਾ। 4-4 ਮਹੀਨੇ ਰਿਜ਼ਲਟ ਨਹੀਂ ਸੀ ਆਉਂਦੇ ਜੀ। 3-3 ਮਹੀਨੇ 4-4 ਮਹੀਨੇ ਬੋਰਡ ਪੇਪਰਾਂ ਦੇ ਰਿਜ਼ਲਟ ਨਹੀਂ ਸੀ ਆਉਂਦੇ। ਫਰਜ਼ ਕਰੋ ਅਸੀਂ ਮਾਰਚ ਚ ਆਪਦੇ ਪੇਪਰ ਡਨ ਕੀਤੇ ਤੇ ਕਈ ਵਾਰ ਜੂਨ ਦੇ ਵਿੱਚ ਜਾ ਕੇ ਰਿਜ਼ਲਟ ਆਉਂਦਾ ਸੀਗਾ। ਇਦਾਂ ਹੁੰਦਾ ਸੀਗਾ ਜੀ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਉਸ ਵੇਲੇ ਕੀ ਹੁੰਦਾ ਸੀਗਾ ਕਿ ਇੱਕ ਆਨਸਰ ਸ਼ੀਟ ਜਿਹੜੀ ਸਾਡੀ ਆ, ਉਹ ਇੱਕ ਟੀਚਰ ਦੇ ਪਾਸ ਜਾਂਦੀ, ਜੋ ਬਕਾਇਦਾ ਫਿਜ਼ੀਕਲੀ ਉਹਦੀ ਮਾਰਕਿੰਗ ਕਰਿਆ ਕਰਦਾ ਸੀਗਾ। ਪਰ ਇੱਥੇ ਕੀ ਆ ਕਿ ਇਹਨਾਂ ਨੇ ਆਨਲਾਈਨ ਆਨਸਰ ਸ਼ੀਟਾਂ ਜਿਹੜੀਆਂ ਮਾਰਕਿੰਗ ਵਾਸਤੇ ਖੋਲ ਦਿੱਤੀਆਂ, ਯਾਨੀ ਫਿਜ਼ੀਕਲੀ ਨਹੀਂ, ਉਹ ਇੱਕ ਜਿੱਦਾਂ ਕਹਿ ਲਓ ਕਿ ਆਨਲਾਈਨ ਜਾਂਦੀ ਸੀ। ਤਾਂ ਉਹਦਾ ਨਤੀਜਾ ਕੀ ਹੋਇਆ ਕਿ ਜਦੋਂ ਇਹਨਾਂ ਨੇ ਸ਼ਿਕਾਇਤ ਵਾਸਤੇ ਪੋਰਟਲ ਖੋਲਿਆ ਤਾਂ ਇਹਨਾਂ ਦੀ ਜਿਹੜੀ ਉਹ ਵੈਬਸਾਈਟ ਸੀ ਉਹ ਕ੍ਰੈਸ਼ ਕਰ ਗਈ ਸੀ, ਤੁਹਾਨੂੰ ਯਾਦ ਹੋਵੇ ਜੀ। ਕਿਉਂਕਿ ਇੰਨੀਆਂ ਪੇਰੈਂਟਸ ਦੀਆਂ ਕੰਪਲੇਂਟਸ, ਇੰਨੀਆਂ ਬੱਚਿਆਂ ਦੀਆਂ ਕੰਪਲੇਂਟਸ ਸੁਣ ਕੇ ਉਹ ਮਾਮਲਾ ਇੱਥੋਂ ਤੱਕ ਚਲਾ ਗਿਆ ਕਿ ਇਹਨਾਂ ਦਾ ਜਿਹੜਾ ਉਹ ਖੋਲਿਆ ਪਲੇਟਫਾਰਮ ਸੀ ਉਹ ਕ੍ਰੈਸ਼ ਕਰ ਗਿਆ ਜੀ। ਤੇ ਈਵਨ ਦੈਟ ਕਿ ਇੱਕ 17 ਸਾਲ ਦੇ ਬੱਚੇ ਨੇ ਉਸ ਨੂੰ ਹੈਕ ਕਰਕੇ ਦਿਖਾ ਦਿੱਤਾ ਜੀ। ਜਿਹੜਾ ਲਸ਼ਕਰੇ ਨੋਇਡਾ ਹੈ, ਜਿਹਦੇ ਵਿੱਚ ਉਹਨਾਂ ਦੇ 5-7 ਬੰਦੇ ਤੇ ਇਹੋ ਜਿਹੇ, ਵੈਸੇ ਉਹ ਸਾਰਾ ਲਸ਼ਕਰੇ ਨੋਇਡਾ ਹੀ ਇਦਾਂ ਦਾ ਹੈ ਗੁਰਪ੍ਰੀਤ, ਕਿ ਉਹ ਟਾਇਲਟ 'ਚ ਬੈਠੇ ਵੀ ਮੋਦੀ ਦੀਆਂ ਰੀਲਾਂ ਸ਼ੇਅਰ ਕਰੀ ਜਾਂਦੇ। ਉਹਨਾਂ ਦਾ ਏਜੰਡਾ ਹੀ ਇਹ ਆ ਜੀ। ਯਾਨੀ ਇਹ ਜਿਹੜੇ ਗੋਦੀ ਮੀਡੀਆ ਵਾਲੇ ਆ, ਇਹ ਜਦੋਂ ਬੱਚਿਆਂ ਨੇ ਸਵਾਲ ਕੀਤਾ ਆਪਣੇ ਭਵਿੱਖ ਤੇ, ਇਹਨਾਂ ਨੇ ਚਿੰਤਾ ਜ਼ਾਹਰ ਕੀਤੀ। ਤੇ ਕਮਾਲ ਦੀ ਗੱਲ ਹੈ ਗੁਰਪ੍ਰੀਤ ਕਿ ਇਹਨਾਂ ਨੂੰ ਦੇਸ਼ ਵਿਰੋਧੀ ਤੱਕ ਕਹਿ ਦਿੱਤਾ ਗਿਆ। ਈਵਨ ਦੈਟ ਕਿ ਇਹਨਾਂ ਦੀਆਂ ਹਕੂਕੀ ਮੰਗਾਂ ਵਾਸਤੇ ਲੜਨ ਵਾਲੇ ਜਿਹੜੇ ਟੀਚਰ ਨੇ, ਆਨਲਾਈਨ ਟੀਚਰ, ਆਪਾਂ ਦੇਖਦੇ ਹਾਂ ਅੱਜ ਕੱਲ YouTube ਤੇ ਚੈਨਲ ਬਣਾ ਕੇ ਉਹ ਆਪਦਾ ਗਿਆਨ ਵੰਡਦੇ ਨੇ, ਉਹਨਾਂ ਨੂੰ ਵੀ ਇਹਨਾਂ ਨੇ ਨਿਸ਼ਾਨੇ ਤੇ ਲਿਆ ਕਿ 2 ਕੌੜੀ ਕੇ ਟੀਚਰ ਵੀ ਸਵਾਲ ਕਿਉਂ ਚੁੱਕਦੇ ਨੇ। ਉਸ ਤੋਂ ਬਾਅਦ ਇਹ ਮੁੱਦਾ ਇੰਨਾ ਭਖਿਆ ਕਿ ਅੱਜ ਅਖੀਰ ਤੁਸੀਂ ਵੇਖ ਲਓ ਕਿ ਸਟੂਡੈਂਟਸ ਦੀ ਜਿੱਤ ਹੋਈ। ਜਿਹੜਾ ਮਾਮਲਾ
ਵਿਚਾਰਿਆ ਜਾ ਰਿਹਾ ਸੀਗਾ ਕਿ ਇਸ ਪੱਖ ਤੋਂ ਕਿਤੇ ਨਾ ਕਿਤੇ ਨਾ ਐਲੀਅਤ ਹੋਈ ਹੈ। ਅੱਜ ਉਹਦੇ 'ਚ ਇਹਨਾਂ ਨੇ ਹੁਣ ਜਿਹੜਾ CBSE ਬੋਰਡ ਆ ਉਹਦਾ ਚੇਅਰਮੈਨ ਤੇ ਸੈਕਟਰੀ ਜਿਹੜੇ ਆ ਉਹਨਾਂ ਦਾ ਅਸਤੀਫਾ ਲੈ ਲਿਆ। ਹੁਣ ਗੁਰਪ੍ਰੀਤ ਗੱਲ ਤੇ ਇਹ ਆ ਕਿ ਇਹ ਸਾਰਾ ਮਾਮਲਾ ਜਿਹੜਾ ਇੱਕ ਇਹ ਤੇ ਦੂਜਾ ਨੀਟ ਵਾਲਾ ਜੀ ਜੇ ਇਹ ਵਾਪਰੇ ਨੇ ਤਾਂ ਤੁਸੀਂ ਇਹਦੇ ਵਾਸਤੇ ਇੱਕ ਬੰਦੇ ਦੀ ਤਸਵੀਰ ਜ਼ਰਾ ਗੌਰ ਨਾਲ ਵੇਖੋ। ਆ ਧਰਮਿੰਦਰ ਪ੍ਰਧਾਨ ਜੀ ਜਿਹੜਾ ਇਸ ਦੇਸ਼ ਦਾ ਉਚੇਰੀ ਸਿੱਖਿਆ ਮੰਤਰੀ ਆ, ਉਹਦੇ ਜੇ ਤੁਸੀਂ ਚਿਹਰੇ ਤੇ ਗੌਰ ਨਾਲ ਪੜੋਗੇ ਉਹਦੇ ਚਿਹਰੇ ਤੇ ਨਾਕਾਬਲੀਅਤ ਤੇ ਬੇਸ਼ਰਮੀ ਹਰ ਵਾਲ ਤੇ ਨੱਚਦੀ ਟੱਪਦੀ ਹੱਸਦੀ ਕੱਤਦੀ ਪੱਬ ਚੱਕਦੀ ਨਜ਼ਰ ਆਏਗੀ। ਬੇਸ਼ਰਮੀ ਇੰਨੀ ਆ ਉਹਦੇ ਚਿਹਰੇ ਤੇ। ਜੀ ਪਰ ਨਾਕਾਬਲ ਇੰਨਾ ਬੰਦਾ ਹੈ ਕਿ ਮੇਰੇ ਖਿਆਲ ਦੇ ਨਾਲ ਜੇ ਤੁਹਾਨੂੰ ਵੀ ਮੈਂ ਉਹਦੀ ਜਗ੍ਹਾ ਤੇ ਰਿਪਲੇਸ ਕਰਾਂ ਤੇ ਮੇਰੇ ਖਿਆਲ ਦੇ ਨਾਲ ਤੁਹਾਡੇ ਨਤੀਜੇ ਬੈਟਰ ਹੋਣਗੇ। ਉਹ ਇੰਨਾ ਜ਼ਿਆਦਾ ਨਲਾਇਕ ਨਖਿਤ ਆਦਮੀ ਆ ਜਿਸਨੇ ਇਸ ਦੇਸ਼ ਦੀ ਸਿੱਖਿਆ ਦਾ ਭੱਠਾ ਬਿਠਾ ਦਿੱਤਾ। ਵੈਸੇ ਤੇ ਦੇਸ਼ ਦਾ ਹੀ ਭੱਠਾ ਬਹਿਣ ਕਗਾਰ ਤੇ ਆ ਗਿਆ। ਅਸੀਂ ਆਰਥਿਕਤਾ ਪੱਖੋਂ ਜਾਂ ਕਿਹੜੇ ਪੱਖੋਂ ਅਸੀਂ ਪਛੜਦੇ ਜਾ ਰਹੇ ਹਾਂ, ਤਾਂ ਪਰ ਇਹਨੇ ਤੇ ਉਚੇਰੀ ਸਿੱਖਿਆ ਦਾ ਨਾ ਬਿਲਕੁਲ ਬਰਤਨ ਮਾਂਜ ਕੇ ਰੱਖ। ਤੋ ਗੱਲ ਇਹ ਆ ਕਿ ਇਹਨੂੰ ਪ੍ਰਧਾਨ ਨੂੰ ਹਟਾਉਣਾ ਚਾਹੀਦਾ ਸੀਗਾ, ਅਸਤੀਫਾ ਤੇ ਇਹਦਾ ਹੋਣਾ ਚਾਹੀਦਾ। ਡਿਮਾਂਡ ਤੇ ਇਹਦੀ ਕਾਕਰੋਚ ਪਾਰਟੀ ਵਾਲਾ ਕਹਿੰਦਾ ਮੈਂ ਵੀ ਆ ਰਿਹਾ ਇੰਡੀਆ 'ਚ, ਆਪਾਂ ਰਲ ਮਿਲ ਕੇ ਧਰਨਾ ਲਾਉਣਾ ਜੰਤਰ ਮੰਤਰ ਤੇ ਵੀ ਧਰਮਿੰਦਰ ਪ੍ਰਧਾਨ ਨੂੰ ਹਟਾਉਣਾ। ਹੁਣ ਵੇਖੋ ਕਾਕਰੋਚ ਹਟਾ ਪਾਉਂਦੇ ਆ ਕਿ ਨਹੀਂ। ਕਾਕਰੋਚ ਦਾ ਤੁਹਾਨੂੰ ਪਤਾ ਰੌਲਾ ਤੇ ਬਹੁਤ ਪੈਂਦਾ। ਪਰ ਗੱਲ ਇਹ ਆ ਕਿ CBSE ਦਾ ਜੇ ਚੇਅਰਮੈਨ ਤੇ ਜੇ ਸੈਕਟਰੀ ਆਪਣੇ ਪੱਧਰ ਤੇ ਜ਼ਿੰਮੇਵਾਰ ਹਨ ਤਾਂ ਇਹਨਾਂ ਨੀਤੀਆਂ ਦੇ ਘਾੜੇ ਜਿਹੜੇ ਆ ਜਾਂ ਇਸ ਤਰ੍ਹਾਂ ਦੇ ਵਾਹਿਆਤ ਫੈਸਲੇ ਲੈਣ ਵਾਲੇ ਜਿਹੜੇ ਆ ਉਹ ਬੇਗੁਨਾਹ ਕਿੱਦਾਂ ਹੋ ਗਿਆ ਗੁਰਪ੍ਰੀਤ? ਬਿਲਕੁਲ ਬਿਲਕੁਲ। ਉਧਰ ਲੱਗਾ ਹੋਇਆ ਵੈਸੇ ਮੰਤਰਾਲੇ ਸਿੱਖਿਆ ਮੰਤਰਾਲੇ ਦੇ ਬਾਹਰ ਵੀ ਧਰਨਾ ਸਟੂਡੈਂਟਸ ਨੇ ਲਾਇਆ ਸੀ। ਚੰਗਾ ਜੰਮ ਕੇ ਪ੍ਰੋਗਰਾਮ ਚੱਲ ਰਿਹਾ। ਪਰ ਇੱਧਰ ਸਾਡੇ ਜਿਨ੍ਹਾਂ ਦਾ ਤੁਸੀਂ ਲਸ਼ਕਰੇ ਨੋਇਡਾ ਦੱਸਦੇ ਹੋ ਉਹਨਾਂ ਨੇ ਤਾਂ ਇਸ ਨੂੰ ਹੋਰ ਹੀ ਰੰਗਤ ਦੇਣ ਦੀ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਇਹ ਵੀ ਜਿਹੜੇ YouTube ਟੀਚਰ ਬਣੇ ਹੋਏ ਨੇ ਜਿਹੜੇ ਇਹ ਲਗਜ਼ਰੀ ਪੜ੍ਹਾਈ ਮੰਨੀ ਜਾਂਦੀ ਹੈ ਵੀ ਭਾਈ ਜੇ ਤੁਸੀਂ ਕੋਈ ਇਹ UPSC ਕਰੈਕ ਕਰਨੀ ਹੈ ਤਾਂ 2-2 ਲੱਖ ਰੁਪਈਆ ਤਾਂ ਆਮ ਫੀਸ ਹੈ ਕੋਚਿੰਗ ਸੈਂਟਰਾਂ ਦੀ। ਪਰ ਇਹ ਚਲੋ YouTube ਤੇ ਜੇ ਕੋਈ ਪ੍ਰੋਵਾਈਡ ਕਰਾ ਰਿਹਾ ਤੇ ਉਹ ਉਧਰ ਨੂੰ ਅੰਜਨਾ ਓਮ ਕਸ਼ਪ ਹੋਣੀ ਤੱਕਦੇ ਨੇ ਪੂਰਾ ਮਾਮਲੇ ਨੂੰ ਵੀ ਆਪਾਂ ਥੋੜਾ ਜਿਹਾ ਪ੍ਰੋਪੇਗੈਂਡਾ ਚਲਾਉਣ ਦੀ ਕੋਸ਼ਿਸ਼ ਕਰਦੇ ਆ। ਜਿੱਦਾਂ ਉਹਦੇ ਚ ਮੈਂ ਇੱਕ ਪੱਖ ਹੋਰ ਰੱਖਣਾ ਚਾਹਾਂਗਾ ਗੁਰਪ੍ਰੀਤ, ਤੁਸੀਂ ਆਪਣੀ ਗੱਲ ਪਲੀਜ਼ ਪੂਰੀ ਕਰ ਲਓ ਜੀ। ਉਹ ਬੈਕਫਾਇਰ ਏਦਾਂ ਕੀਤਾ ਹੁਣ ਉਹ ਹਥਿਆ ਨਹੀਂ ਰਹੇ, ਪਤਾ ਨਹੀਂ ਕੀ ਬਣੂਗਾ ਅੱਗੇ। ਪਰ ਕੁੱਲ ਮਿਲਾ ਕੇ ਗੱਲ ਮੁੱਦੇ ਤੇ ਰਹਿਣੀ ਚਾਹੀਦੀ ਹੈ। ਤੁਸੀਂ ਮੁੱਦੇ ਨੂੰ ਐਡਰੈਸ ਕਰੋ, ਆંકੜੇ ਪੇਸ਼ ਕਰੋ ਵੀ ਭਾਈ ਨਹੀਂ ਧਰਮਿੰਦਰ ਪ੍ਰਧਾਨ ਹੋਣੀ ਠੀਕ ਨੇ, ਉਹਨਾਂ ਦੀਆਂ ਕਈਆਂ ਜ਼ਿਆਦੀਆਂ ਗੱਲਾਂ ਠੀਕ ਨੇ। ਬਾਕੀ ਜਿਹੜੀ ਲੋਕ ਗੱਲ ਕਰ ਰਹੇ ਨੇ, ਜੈਨਜ਼ੀ ਜਿਹੜੀ ਗੱਲ ਕਰ ਰਹੇ ਨੇ, ਜਿਹੜੇ ਧਰਨੇ ਲਾ ਰਹੇ ਨੇ, ਉਹ ਕਿੱਦਾਂ ਗਲਤ ਨੇ। ਤੁਸੀਂ ਉਹਨਾਂ ਨੂੰ ਇਦਾਂ ਟੈਕਲ ਕਰਨ ਦੀ ਬਜਾਏ, ਆંકੜੇ ਪੇਸ਼ ਕਰਨ ਦੀ ਬਜਾਏ ਤੁਸੀਂ ਉਹਨੂੰ ਡਿਵਰਟ ਕਰ ਦਿੰਦੇ ਹੋ ਦੂਜੇ ਪਾਸੇ ਨੂੰ ਪੈਂਦੇ ਹੋ ਵੀ ਭਾਈ ਇਹ YouTube ਵਾਲੇ ਜਿਹੜੇ ਟੀਚਰ ਬਣੇ ਫਿਰਦੇ ਨੇ ਇਹਨਾਂ ਤੇ ਸਿੱਟੋ ਜਿਨ੍ਹਾਂ ਨੂੰ 2 ਕੌੜੀ ਦੇ ਦੱਸਦੇ ਨੇ। ਦੇਖੋ ਇਹ ਉਹ ਟੀਚਰ ਹੈ ਜਿਵੇਂ ਅਵਸਥੀ ਹੈ, ਖਾਨ ਸਰ ਹੈ, ਫਿਜ਼ਿਕਸ ਵਾਲਾ ਹੈ, ਸਿਧਾਰਥ ਅਗਨੀਹੋਤਰੀ ਹੈ। ਬਈ ਇਹ ਉਹ ਲੋਕ ਨੇ ਜਿਹੜੇ ਇਹਨਾਂ ਤੋਂ ਕਿਤੇ ਜ਼ਿਆਦਾ ਕਾਬਲ ਨੇ। ਤੇ ਅਸਲ ਦੇ ਵਿੱਚ ਕੀ ਆ ਕਿ ਅੱਜ ਕੱਲ ਲੋਕ ਇਹਨਾਂ ਦਾ ਖਹਿੜਾ ਛੱਡ ਕੇ ਅੰਜਨਾ ਓਮ ਕਸ਼ਪ, ਚੌਧਰੀ ਜਿਸ ਨੂੰ ਦਿਹਾੜੀ ਕਿਹਾ ਜਾਂਦਾ ਹੈ, ਜਾਂ ਅਰਨਬ ਗੋਸਵਾਮੀ, ਇਹਨਾਂ ਦੀ ਖਚ ਬੱਕ ਨਫ਼ਰਤੀ ਫਿਰਕੂ ਮੁਤੱਸਵੀ ਕਵਰੇਜ ਦੀ ਬਜਾਏ ਉਹ ਲੋਕ ਹੁਣ ਜਾ ਕੇ ਇਹਨਾਂ ਦੇ ਸੈਸ਼ਨ ਲੈਂਦੇ ਨੇ ਲੋਕ। ਬਿਲਕੁਲ ਬਿਲਕੁਲ, ਮੈਂ ਖੁਦ ਸੈਸ਼ਨ ਲੈਂਦਾ ਰਿਹਾ ਜੀ। ਤਾਂ ਗੱਲ ਇਹ ਆ ਕਿ ਉਹ ਬਹੁਤ ਸਸਤਾ, ਟਿਕਾਊ ਤੇ ਕ੍ਰਿਟਿਕ ਗਿਆਨ ਵੰਡਦੇ ਆ ਜੀ। ਉਹ ਕ੍ਰਿਟਿਕ ਬਣਾਉਂਦੇ ਆ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਚੰਗਾ, ਉਹ ਦੇਸ਼ ਵਿਰੋਧੀ ਨਹੀਂ ਪੈਦਾ ਕਰਦੇ ਪਰ ਉਹ ਅੰਨੇ ਦੇਸ਼ ਭਗਤ ਬਣਨ ਤੋਂ ਰੋਕਦੇ ਆ। ਬਿਲਕੁਲ ਬਿਲਕੁਲ ਠੀਕ ਹੈ, ਦੇਸ਼ ਭਗਤੀ ਆਪਣੀ ਜਗ੍ਹਾ ਹੈ, ਦੇਸ਼ ਭਗਤੀ ਬਹੁਤ ਅੱਛੀ ਚੀਜ਼ ਆ ਗੁਰਪ੍ਰੀਤ। ਪਰ ਇਹ ਆ ਕਿ ਰਾਸ਼ਟਰਵਾਦਤਾ ਦੇ ਨਾਮ ਤੇ ਜਿਵੇਂ ਤੁਸੀਂ ਅੰਨਾ ਨੌਜਵਾਨ ਪੈਦਾ ਕਰ ਰਹੇ ਹੋ ਉਹ ਮਾੜਾ। ਇਹ ਜਿਹੜੇ ਇਹ 2 ਪੱਖ ਤੋਂ ਟੀਚਰ ਇਹਨਾਂ ਨੂੰ ਰੜਕਦੇ ਨੇ। ਨੰਬਰ 1 ਕਿ ਉਹ ਚੇਤਨਾ ਦਾ ਪਸਾਰ ਕਰਕੇ ਕ੍ਰਿਟਿਕ ਗਿਆਨ ਦਿੰਦੇ ਨੇ, ਤਾਂ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦਾ ਬਿਜ਼ਨਸ ਵੀ ਉਹ ਅਫੈਕਟ ਕਰ ਰਹੇ ਨੇ। ਲੋਕ ਇਹਨਾਂ ਨੂੰ ਛੱਡ ਕੇ ਆਜ਼ਾਦਾਨਾ ਮੀਡੀਆ ਤੇ ਇਹੋ ਜਿਹੇ ਲੋਕਾਂ ਦੇ ਸੈਸ਼ਨ ਜਿਹੜੇ ਆ ਉਹ ਜ਼ਿਆਦਾ ਸੁਣਨਾ ਪਸੰਦ ਕਰਦੇ ਨੇ ਇੰਡੀਆ 'ਚ। ਬਿਲਕੁਲ, ਕਈ ਵਾਰੀ ਮੁੱਦਾ ਸਮਝਣ ਦੇ ਲਈ ਉਹ ਇੱਧਰ ਨੂੰ ਘੱਟ ਹੁੰਦੇ ਨੇ। ਜਿਹੜੇ ਇਸ ਤਰੀਕੇ ਦੇ ਨਾਲ ਐਕਸਪਲੇਨਰ ਹੁੰਦੇ ਨੇ ਟੀਚਰ,
ਉਹਨਾਂ ਵੱਲ ਜ਼ਿਆਦਾ ਅਸੀਂ ਰੁਖ ਕਰਦੇ ਹਾਂ ਵੀ ਭਾਈ ਗੱਲ ਤਾਂ ਪਤਾ ਲੱਗੇ। ਆਮ ਤੌਰ ਤੇ ਜ਼ਿਆਦਾ ਉੱਧਰ ਨੂੰ ਕੀਤਾ ਜਾਂਦਾ ਕਿਉਂਕਿ ਇਹ ਤਾਂ ਪਿੱਛੇ ਸੈਂਸੇਸ਼ਨਲ ਜਿਹਾ ਮਿਊਜ਼ਿਕ ਲਾ ਕੇ ਸਿਰੇ ਦਾ ਜੈਲੋ ਜਰਨਲਿਜ਼ਮ ਕਰਨ ਵੱਲ ਨੂੰ ਹੋਏ ਨੇ। ਉਹ ਵਿੱਚ ਉਹੀ ਕੋਚਿੰਗ ਵਾਲਿਆਂ ਦੀਆਂ ਤੁਸੀਂ ਐਡਾਂ ਚਲਾਉਂਦੇ ਹੋ ਤੇ ਹੁਣ ਉਹਨਾਂ ਨੂੰ ਹੀ ਤੁਸੀਂ ਮਾੜਾ ਦੱਸੀ ਜਾਂਦੇ ਹੋ। ਜਿਹੜੇ ਆਈਪੀਐਸ ਆਈਏਐਸ ਰਿਟਾਇਰਡ ਹੁੰਦੇ ਨੇ ਉਹ ਕੋਚਿੰਗ ਪ੍ਰੈਫਰ ਕਰਦੇ ਨੇ। ਅੱਜ ਰਵੀਸ਼ ਕੁਮਾਰ ਹੁਣੀ ਇਹੀ ਗੱਲ ਕਰ ਰਹੇ ਸੀ, ਮੈਂ ਸੁਣ ਰਿਹਾ ਸੀ ਵੀ ਭਾਈ ਜਿਹੜੇ ਆਈਪੀਐਸ ਆਈਏਐਸ ਰਿਟਾਇਰਡ ਤੁਹਾਡੇ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਆਉਂਦੇ ਨੇ, ਤੁਸੀਂ ਉਹਨਾਂ ਨੂੰ ਬਿਠਾ ਕੇ ਅੱਗੇ ਦੇਸ਼ ਦੀ ਇਕੋਨਮੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਡਿਸਕਸ ਕਰਦੇ ਹੋ ਤੇ ਮੁੜ ਕੇ ਤੁਸੀਂ ਹੋ ਵੀ ਉਹਨਾਂ ਵਰਗਿਆਂ ਦੇ ਦੁਆਲੇ ਹੋ ਜਾਂਦੇ ਹੋ। ਖੈਰ, ਇਸ ਤੋਂ ਅੱਗੇ ਵਧੀਏ, ਆਪਾਂ ਗੱਲ ਹੁਣ ਕਰੀਏ ਪੰਜਾਬ ਦੇ ਇਸ ਸਮੇਂ ਦੇ ਵੱਡੇ ਮੁੱਦੇ ਦੀ, ਜਿੱਤੇ ਅੰਨ੍ਹੇਵਾਹ ਪੰਜਾਬ ਸਰਕਾਰ ਪੈਸਾ ਵਹਾ ਰਹੀ ਹੈ ਵੀ ਭਾਈ ਪੰਜਾਬ ਦਾ ਅਸੀਂ ਨੱਕ ਨਹੀਂ ਡੁੱਬਣ ਦੇਣਾ। ਉਹ ਹੈਗਾ ਮਜੀਠੀਏ ਦਾ ਮੁੱਦਾ। ਮਜੀਠੀਆ ਹੁਣਾਂ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਕਿੱਧਰ ਗਈਆਂ ਮੁੱਛਾਂ, ਕਿੱਧਰ ਗਏ ਮਜੀਠੀਆ ਹੁਣੀ। 25 25 50 ਤੇ ਮਜੀਠੀਆ ਲੱਭ ਕੇ ਦਿਖਾ। ਭਈ ਗੱਲ ਇਹ ਆ ਕਿ ਅਸਲ ਦੇ ਵਿੱਚ ਮੈਂ ਅੱਗੇ ਵੀ ਇਸ ਗੱਲ ਦੀ ਗੱਲ ਕੀਤੀ ਸੀਗੀ ਕਿ ਵਿਕਰਮ ਮਜੀਠੀਆ ਹੋਰਾਂ ਦੀ ਜਿਹੜੀ ਬੜਕ ਹੈ ਉਹ ਆਪਣੀ ਜਗ੍ਹਾ, ਗੜਕ ਆਪਣੀ ਜਗ੍ਹਾ ਹੈ, ਪਰ ਜਿਹੜਾ ਇਹ ਮੁੱਛਾਂ ਦਾ ਥਾਪੀਆਂ ਮਾਰਨੀਆਂ, ਪੰਜਾਬੀ ਬਹੁਤਾ ਅਕਾਲੀਆਂ ਦੇ ਇਸ ਅੰਦਾਜ਼ ਨੂੰ ਪਸੰਦ ਨਹੀਂ ਕਰਦੇ ਜੀ, ਕਿਉਂਕਿ ਅਜੇ ਵੀ ਲੋਕਾਂ ਨੂੰ ਐ ਫਿਰ ਮੈਸੇਜ ਜਾਂਦਾ ਹੈ ਕਿ ਭਾਈ ਇਹਨਾਂ ਦੀ ਧੌਣ ਦਾ ਕਿੱਲਾ ਹਾਲੇ ਕਾਇਮ ਆ ਜੀ। ਇਹ ਅੰਦਾਜ਼ ਜਿਹੜਾ ਹੈ ਉਹ ਕਿਤੇ ਨੌਜਵਾਨੀ ਦੇ ਵਿੱਚ ਤੇ ਠੀਕ ਹੈ, ਪਰ ਚਲੋ ਕਿਤੇ ਬੜਕ ਵੀ ਮਾਰਨੀ ਪੈਂਦੀ ਹੈ। ਪਰ ਤੁਸੀਂ ਇੱਕ ਇਮੇਜ ਦੇ ਵਿੱਚ ਜਦੋਂ ਖੁਦ ਨੂੰ ਕੈਦ ਕਰ ਲੈਂਦੇ ਹੋ ਤਾਂ ਤੁਹਾਨੂੰ ਹਰ ਥਾਂ ਤੇ ਫਿਰ ਉਦਾਂ ਹੀ ਖੇਲਣਾ ਪੈਂਦਾ ਹੈ। ਇਹ ਮੇਰੀ ਗੱਲ ਯਾਦ ਰੱਖਿਓ, ਚਾਹੇ ਕੋਈ ਪੱਤਰਕਾਰ ਹੋਵੇ, ਚਾਹੇ ਕੋਈ ਆਰਟਿਸਟ ਹੋਵੇ, ਚਾਹੇ ਪੋਲੀਟੀਸ਼ੀਅਨ, ਜੇ ਤੁਸੀਂ ਕਿਸੇ ਇਮੇਜ ਦੇ ਕੈਦੀ ਬਣ ਗਏ, ਮਾਫ ਕਰਨਾ, ਤੁਹਾਡਾ ਕੈਰੀਅਰ ਖੜੋਤ ਜਾਏਗਾ। ਤੇ ਮੈਂ ਬਹੁਤ ਵੱਡੀ ਗੱਲ ਆਪਦੇ ਤਜਰਬੇ ਦੇ ਲਿਹਾਜ਼ ਨਾਲ ਕਹਿਣਾ, ਜਿਹਦੀ ਇੱਕ ਵਾਰੀ ਇਮੇਜ ਬਣ ਗਈ ਤਾਂ ਉਹ ਉਸ ਇਮੇਜ ਨੂੰ ਤੋੜਨ ਦੇ ਵਿੱਚ ਫਿਰ ਬੜਾ ਜਦੋਜਹਿਦ ਕਰਦਾ ਹੈ। ਵਿਕਰਮ ਮਜੀਠੀਆ ਨੇ ਆਪਣੀ ਇਮੇਜ ਇਸ ਤਰ੍ਹਾਂ ਦੀ ਬਣਾ ਲਈ ਕਿ ਉਹ ਪਿੱਛੇ ਨਹੀਂ ਸੀ ਹਟ ਸਕਦਾ, ਪਰ ਕੀਤੀ ਉਹਨਾਂ ਨੇ ਗਲਤੀ, ਬਲੰਡਰ ਹੋ ਗਿਆ ਉਹਨਾਂ ਤੋਂ। ਬਲੰਡਰ ਹੋ ਗਿਆ ਜਿਸ ਵੇਲੇ ਕਿ ਥਾਣੇ 'ਚ ਤੁਸੀਂ ਵਾਰੰਟ ਅਫਸਰ ਨੂੰ ਭੇਜਦੇ ਕੋਰਟ ਦੇ ਥਰੂ, ਇਹਨਾਂ ਨੂੰ ਐਕਸਪੋਜ਼ ਕਰਦੇ। ਹਾਲਾਂਕਿ ਇਹ ਸਰਕਾਰ ਤੇ ਵਾਕਿਆ ਐਕਸਪੋਜ਼ ਆ ਕਿ ਜਿਹੜਾ ਤਲਵੀਰ ਗੇਲਿਆ ਉਹ ਥਾਣੇ 'ਚ ਜਾ ਕੇ ਗਾਲਾਂ ਕੱਢ ਰਿਹਾ, ਡਰਾ ਰਿਹਾ, ਧਮਕਾ ਰਿਹਾ ਪੁਲਿਸ ਵਾਲਿਆਂ ਨੇ, ਉਹਦਾ ਕੱਖ ਨਹੀਂ ਵਿਗੜਦਾ। ਮੇਰੇ ਕੋਲ ਇੱਕ ਰੀਲ ਆਈ ਸੀ ਜਿਹਦੇ ਵਿੱਚ ਉਹ ਗੰਦੀ ਭੈਣ ਦੀ ਗਾਲ ਕੱਢ ਰਿਹਾ। ਜੀ, ਮੈਂ ਵੀ ਉਹ ਦੇਖ ਰਿਹਾ ਸੀ ਥੋੜਾ ਚਿਰ ਪਹਿਲਾਂ ਹੀ, ਵੀਡੀਓ ਬੜੀ ਖਾਸੀ ਵਾਇਰਲ ਹੋ ਰਹੀ ਹੈ। ਖਾਸੀ ਵਾਇਰਲ ਹੋਈ ਆ, ਬਿਲਕੁਲ ਗੁਰਪ੍ਰੀਤ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਤੇ ਐਕਸਪੋਜ਼ ਹੋ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਵਿਕਰਮ ਮਜੀਠੀਆ ਬਲੰਡਰ ਕਰ ਗਿਆ। ਉਹਦੇ ਦੋ ਕਾਰਨ ਆ ਮੇਰੇ ਕੋਲ ਕਿ ਇੱਕ, ਤੁਸੀਂ ਕਾਨੂੰਨ ਆਪਣੇ ਹੱਥ 'ਚ ਲੈਣ ਤੋਂ ਉਸ ਵੇਲੇ ਤੇ ਖਾਸ ਤੌਰ ਤੇ ਗੁਰੇਜ਼ ਕਰੋ ਜਦੋਂ ਤੁਹਾਡੀ ਇੱਕ ਲੱਤ ਜੇਲ੍ਹ ਦੀ ਡਿਊਟੀ 'ਚ ਹੋਵੇ ਤੇ ਇੱਕ ਬਾਹਰ ਹੋਵੇ, ਯਾਨੀ ਤੁਸੀਂ ਜ਼ਮਾਨਤ ਤੇ ਆਏ ਹੋਵੋ, ਕੇਸ ਚੱਲਦੇ ਹੋਣ ਵਗੈਰਾ ਵਗੈਰਾ, ਜਾਂ ਸਰਕਾਰ ਤੁਹਾਡਾ ਬਹੁਤ ਜ਼ਿਆਦਾ ਵਿਰੋਧ ਕਰ ਰਹੀ ਹੋਵੇ। ਸੈਕੰਡ ਥਿੰਗ, ਵਿਕਰਮ ਮਜੀਠੀਆ ਨੇ ਠੀਕ ਆ, ਸਟੈਂਡ ਉਹਨਾਂ ਦਾ ਸਹੀ ਹੋ ਸਕਦਾ ਹੈ, ਪਰ ਉਹਨਾਂ ਦਾ ਅੰਦਾਜ਼, ਉਹਨਾਂ ਦੀ ਕਾਰਵਾਈ ਉਸਨੂੰ ਸਹੀ ਘੱਟੋ ਘੱਟ ਮੈਂ ਨਹੀਂ ਮੰਨ ਸਕਦਾ, ਕਿਉਂਕਿ ਤੁਸੀਂ ਇੱਕ ਵੱਡੀ ਲੀਗਲ ਟੀਮ ਰੱਖਦੇ ਸੋ, ਤੁਸੀਂ ਤੇ ਹਾਈ ਕੋਰਟ 'ਚੋਂ ਵੀ ਵਾਰੰਟ ਅਫਸਰ ਲਿਆ ਕੇ ਹੈਬੀਅਸ ਕਾਰਪਸ ਦੀ ਮਤਲਬ ਕਿ ਵਰਤੋਂ ਕਰਕੇ ਤੁਸੀਂ ਉਹ ਸਾਰੇ ਥਾਣੇ ਦੇ ਜਿੰਨੇ ਡਿਊਟੀ ਤੇ ਮੁਲਾਜ਼ਮ ਸਨ ਸਾਰਿਆਂ ਨੂੰ ਸਸਪੈਂਡ ਕਰਵਾ ਸਕਦੇ ਸੀ ਉਸ ਵੇਲੇ, ਤੇ ਤੁਸੀਂ ਬਲੰਡਰ ਕਰ ਗਏ। ਇਹ ਬਲੰਡਰ ਕਰ ਗਏ। ਦੂਜੀ ਗੱਲ ਕਿ ਥਾਣੇ 'ਚ ਜਾਣ ਦਾ ਮਾਮਲਾ ਤੁਲਨਾਤਮਕ ਤੌਰ ਤੇ ਅਮਰਤਪਾਲ ਸਿੰਘ ਨਾਲ ਜੁੜ ਗਿਆ ਕਿ ਨਹੀਂ? ਬਿਲਕੁਲ ਬਿਲਕੁਲ। ਉਹਦੇ ਵਿੱਚ ਕੀ ਹੁੰਦਾ ਹੈ ਕਿ ਭਾਈ ਜੋ ਵਿਕਰਮ ਮਜੀਠੀਆ ਜਾਂ ਵਿਰੋਧੀ ਧਿਰ ਦੇ ਕਿਸੇ ਆਗੂ ਨੂੰ ਜੇਲ੍ਹ 'ਚ ਜਾਣ ਤੇ ਜਾਂ ਕੇਸ ਦਰਜ ਹੋਣ ਤੇ ਹਮਦਰਦੀ ਮਿਲਦੀ ਆ, ਵਿਕਰਮ ਮਜੀਠੀਆ ਨੂੰ ਉਹ ਨਹੀਂ ਮਿਲ ਰਹੀ। ਕਾਰਨ ਕਿਉਂ? ਕਿਉਂਕਿ ਉਸ ਵੇਲੇ ਅਮਰਤਪਾਲ ਸਿੰਘ ਤੇ ਹੋਈ ਕਾਰਵਾਈ ਨੂੰ ਜਸਟੀਫਾਈ ਕੀਤਾ ਸੀਗਾ ਵਿਕਰਮ ਮਜੀਠੀਆ ਨੇ ਸਖਤ ਸ਼ਬਦ ਇਸਤੇਮਾਲ ਕਰਕੇ। ਸੋ ਇਹ ਦੋਹਰਾ ਨੁਕਸਾਨ ਹੋ ਗਿਆ। ਹੁਣ ਰਹੀ ਗੱਲ ਬਈ ਜਿਹੜੇ ਮਾਨ ਸਾਹਿਬ ਆ, ਤਾਂ ਮਾਨ ਸਾਹਿਬ ਤਾਂ ਤੁਹਾਨੂੰ ਪਤਾ ਹੀ, ਉਹ ਤਾਂ ਕਹਿਣਗੇ ਹੁਣ ਬਈ ਕਿੱਧਰ ਗਈਆਂ ਮੁੱਛਾਂ ਜੀ, ਭੱਜਦਾ ਫਿਰਦਾ ਜਰਨੈਲ ਆਪਦੇ ਬੰਦੇ ਫਸਾ ਗਿਆ, ਆਪ ਨਿਕਲ ਗਿਆ, ਹੁਣ ਆਵੇ ਸਾਹਮਣੇ। ਦੇਖੋ ਗੱਲ ਇਹ ਆ ਕਿ ਇਦਾਂ ਦਾ ਜਿਹੜਾ ਮਾਮਲਾ ਹੁੰਦਾ ਹੈ ਨਾ, ਉਹ ਆਪਾਂ ਨੂੰ ਪਤਾ ਹੈ ਜਦੋਂ ਇੱਕ ਵਾਰੀ ਬਣ ਜਾਂਦਾ ਹੈ ਗੁਰਪ੍ਰੀਤ, ਤੇ ਕੰਮ ਫਿਰ ਲੋਟ ਨਹੀਂ ਆਉਂਦਾ, ਕੜਾ ਲੋਟ ਨਹੀਂ ਆਉਂਦਾ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਤੁਸੀਂ ਪਾਵਰਫੁਲ ਹੋ, ਤੁਸੀਂ ਰਾਜਨੀਤੀ ਦੇ ਵਿੱਚ ਬਈ ਇਸ ਵੇਲੇ ਸੱਤਾਧਾਰੀ ਹੋ, ਠੀਕ ਆ,
ਤੁਹਾਡਾ ਕੰਮ ਚੱਲਦਾ ਹੈ ਤੇ ਉਹ ਤੁਸੀਂ ਕਹਿ ਸਕਦੇ ਹੋ, ਚਲੋ ਤੁਸੀਂ ਆਜ਼ਾਦ ਹੋ। ਪਰ ਜਿਹੜਾ ਬੰਦਾ ਇੱਕ ਵਾਰੀ ਫਸ ਜਾਂਦਾ ਹੈ, ਸਰਕਾਰ ਨਾਲ ਲੜਦੇ ਆ ਗੁਰਪ੍ਰੀਤ, ਉਹਨੇ ਫਿਰ ਆਪਣੀ ਜਾਨ ਵੀ ਤੇ ਬਚਾਉਣੀ ਹੁੰਦੀ ਹੈ ਨਾ ਕਿਸੇ ਤਰੀਕੇ ਨਾਲ। ਹਰ ਥਾਂ ਤੇ ਮੁੱਛਾਂ ਨੂੰ ਵੱਟ ਨਹੀਂ ਨਾ ਦਿੱਤਾ ਜਾ ਸਕਦਾ। ਸੋ ਲਿਹਾਜ਼ਾ ਮੈਂ ਕਹਿ ਸਕਦਾ ਹਾਂ ਕਿ ਵਿਕਰਮ ਮਜੀਠੀਆ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਿਨਾਂ ਗੱਲ ਤੋਂ ਬੇਲੋੜਾ ਇਸ ਕਰਕੇ ਕਹਿ ਰਿਹਾ ਕਿ ਇਸ ਚੀਜ਼ ਤੋਂ ਬਚਿਆ ਜਾ ਸਕਦਾ ਸੀ ਕਿਉਂਕਿ ਕਾਨੂੰਨੀ ਬਦਲ ਉਹਨਾਂ ਦੇ ਕੋਲ ਮੌਜੂਦ ਸਨ, ਪਰ ਬੇਲੋੜਾ ਇਸ ਵਿਵਾਦ ਦੇ ਵਿੱਚ ਫਸਾ ਲਿਆ ਜਿਹਦੇ ਚ ਹੁਣ ਬਈ ਜਿਹੜੀ ਉਹ ਅੱਗੇ ਹਮਦਰਦੀ ਮਿਲਦੀ ਹੁੰਦੀ ਆ ਉਹ ਵੀ ਜਾਂਦੀ ਲੱਗੀ। ਬਿਲਕੁਲ ਬਿਲਕੁਲ। ਇਹ ਸਭ ਦੇ ਵਿਚਾਲੇ ਜਾਣਕਾਰੀ ਦੇ ਦਈਏ ਆਪਾਂ। ਇਸ ਤੋਂ ਪਹਿਲਾਂ CBSE ਦੀ ਗੱਲ ਕਰ ਰਹੇ ਸੀ ਤੇ ਉੱਥੇ ਹੁਣੇ ਖਬਰ ਆਈ ਹੈ ਕਿ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਇਹਨਾਂ ਨੂੰ ਹੁਣ ਨਿਯੁਕਤ ਕਰ ਦਿੱਤਾ ਗਿਆ ਹੈ CBSE ਦਾ ਨਵਾਂ ਚੇਅਰਮੈਨ। ਇਹ IAS ਅਧਿਕਾਰੀ ਨੇ 2001 ਬੈਚ ਦੇ। ਤੇ ਹੁਣ ਦੇਖਦੇ ਹਾਂ ਵੀ ਕੀ ਤਬਦੀਲੀਆਂ ਹੁੰਦੀਆਂ ਨੇ। ਵੈਸੇ ਇਹਨਾਂ ਦੀ ਐਜੂਕੇਸ਼ਨ ਮਕੈਨੀਕਲ ਇੰਜੀਨੀਅਰਿੰਗ ਦੀ ਹੈ, ਉਦਯੋਗਿਕ ਇੰਜੀਨੀਅਰਿੰਗ ਦੇ ਵਿੱਚ PG ਡਿਪਲੋਮਾ ਹੈ ਇਹਨਾਂ ਦਾ। ਖੈਰ, ਇਸ ਤੋਂ ਅੱਗੇ ਆਪਾਂ ਹੁਣ ਖਬਰਾਂ 'ਚ ਵੱਧਦੇ ਹਾਂ ਤਾਂ ਹਸਪਤਾਲ ਨੇੜੇ ਇੱਕ ਧਮਾਕਾ ਹੋਇਆ ਹੈ ਜੀ। ਵੇਖੋ, ਇਹ ਜਿਹੜਾ ਧਮਾਕਾ ਹੋਇਆ ਕਲਾਨੌਰ ਦੇ ਇੱਕ ਨਿੱਜੀ ਹਸਪਤਾਲ ਦੇ ਨੇੜੇ ਹੋਇਆ ਹੈ ਗੁਰਪ੍ਰੀਤ, ਬੜੀ ਵੱਡੀ ਖਬਰ ਹੈ ਇਸ ਵੇਲੇ ਦੀ ਪੰਜਾਬ ਦੀ। ਇਨਫੈਕਟ ਜੇ ਆਪਾਂ ਕਹੀਏ ਕਿ ਇਹ ਬਹੁਤ ਹੀ ਵੱਡੀ ਖਬਰ ਹੈ। ਇਹਦੇ ਵਿੱਚ ਹੁਣ ਦੇਖੋ ਕੀ ਨੁਕਸਾਨ ਹੋਇਆ, ਕਿਹਨੇ ਕੀਤਾ ਹੈ, ਉਹ ਬਾਅਦ ਦੀਆਂ ਗੱਲਾਂ ਹੈ ਕਿਉਂਕਿ ਆਪਾਂ ਹਮੇਸ਼ਾ ਇਹੋ ਜਿਹੇ ਸੈਂਸਿਟਿਵ ਵਿਸ਼ੇ ਤੇ ਕੋਈ ਕਾਲ ਨਹੀਂ ਕਰਦੇ। ਤਾਂ ਫਿਲਹਾਲ ਇੰਤਜ਼ਾਰ ਕਰਦੇ ਆ ਕਿ ਕੀ ਹੁੰਦਾ ਕੀ ਨਹੀਂ ਹੁੰਦਾ। ਪਰ ਇਹ ਸੁਣਨ ਦੇ ਵਿੱਚ ਆ ਰਿਹਾ ਵਾ ਗੁਰਪ੍ਰੀਤ, ਮੀਡੀਆ ਰਿਪੋਰਟਸ ਇਸ ਗੱਲ ਦੀ ਪੁਸ਼ਟੀ ਕਰ ਰਹੀਆਂ ਨੇ ਕਿ ਅਸਲ ਦੇ ਵਿੱਚ ਇਹ ਮਾਮਲਾ ਰੰਗਦਾਰੀ ਦੇ ਨਾਲ ਹੀ ਜੁੜਿਆ ਹੈ ਕਿਉਂਕਿ ਅੰਡਰ ਥ੍ਰੈਟ ਸੀਗੇ ਹਸਪਤਾਲ ਵਾਲੇ। ਇਹ ਨਿੱਜੀ ਹਸਪਤਾਲ ਹੈ ਤੇ ਉਸ ਤੋਂ ਬਾਅਦ ਇੱਥੇ ਬਲਾਸਟ ਹੁੰਦਾ ਹੈ। ਗੁਰਪ੍ਰੀਤ, ਇਹ ਬਹੁਤ ਖਤਰਨਾਕ ਇਸ ਵੇਲੇ ਹਾਲਤ ਆ, ਬਹੁਤ ਖਤਰਨਾਕ ਹਾਲਤ ਆ ਕਿ ਏਦਾਂ ਨਿੱਜੀ ਹਸਪਤਾਲਾਂ ਤੇ। ਔਰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ, ਯਾਦ ਹੈ ਪਿਛਲੇ ਮਹੀਨੇ ਜਦੋਂ ਮੈਂ 1-2 ਦਿਨ ਤੁਹਾਡੇ ਤੋਂ ਆਫ ਹੀ ਲਿਆ ਤੇ ਮੈਂ ਕਿਤੇ ਬਾਹਰ ਗਿਆ ਸਾਂ, ਖਾਸ ਤੌਰ ਤੇ ਮੋਹਾਲੀ 'ਚ ਮੈਨੂੰ ਕੁਝ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਤੇ ਮੈਂ ਤੁਹਾਨੂੰ ਕਿਹਾ ਕਿ ਉੱਥੇ ਮੈਨੂੰ ਇੱਕ ਨੌਜਵਾਨ ਕਾਰੋਬਾਰੀ ਮਿਲਿਆ ਜਿਸ ਦੇ ਕੋਲ ਬੰਬ ਪ੍ਰੂਫ ਕਾਰ ਸੀ ਜੀ। ਤੇ ਜਿਸਨੇ ਇਹ ਵੀ ਜਾਣਕਾਰੀ ਦਿੱਤੀ ਸੀਗੀ ਕਿ ਉਸਨੇ ਦੂਜੀ ਕਾਰ ਬੰਬ ਪ੍ਰੂਫ ਹੋਣ ਵਾਸਤੇ ਦਿੱਤੀ ਹੋਈ ਆ। ਜੀ। ਯਾਨੀ ਬੁਲਟ ਪ੍ਰੂਫ ਗੱਡੀਆਂ ਤੇ ਅਸੀਂ ਸੁਣੀਆਂ ਸਨ, ਇਹ ਬੰਬ ਪ੍ਰੂਫ ਗੱਡੀਆਂ ਨਵਾਂ ਹੀ ਅਸੀਂ ਤੇ ਮਾਮਲਾ ਸੁਣ ਲਿਆ ਜੀ। ਤੇ ਆਪਣੇ ਆਪ ਦੇ ਵਿੱਚ ਡਰ ਵੀ ਮਹਿਸੂਸ ਕੀਤਾ ਕਿ ਭਾਈ ਕਿੱਧਰ ਨੂੰ ਜਾ ਰਿਹਾ ਮਾਮਲਾ। ਤਾਂ ਬਹਰਹਾਲ ਹੁਣ ਪਹਿਲਾਂ ਤੇ ਇਹ ਵੇਖਣ ਦੀ ਜ਼ਰੂਰਤ ਆ ਕਿ ਖਿੜਕੀਆਂ ਦਰਵਾਜ਼ੇ 'ਚ ਟੁੱਟੇ ਆ ਤੇ ਕਿੰਨੀ ਕੁ ਮਾਰ ਵਾਲਾ ਇਹ ਧਮਾਕਾ ਸੀ। ਜੀ। CCTV ਦੇ ਵਿੱਚ ਇੱਕ ਸ਼ਾਇਦ ਕਥਿਤ ਸ਼ੱਕੀ ਤੇ ਨਜ਼ਰ ਆ ਰਿਹਾ, ਪਰ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ। ਜਿੰਨਾ ਚਿਰ ਗ੍ਰਿਫਤਾਰੀ ਨਹੀਂ ਹੁੰਦੀ ਉਹਨਾਂ ਚਿਰ ਕੁਝ ਵੀ ਕਹਿਣ ਤੋਂ ਗੁਰੇਜ਼ ਤੇ ਕਰਨਾ ਚਾਹੀਦਾ ਹੈ ਕਿ ਗ੍ਰਨੇਡ ਸੁੱਟਣ ਦੀ ਤੇ ਹਾਲੇ ਤੱਕ ਕੋਈ ਫੁਟੇਜ ਵਗੈਰਾ ਨਹੀਂ ਆਈ। ਪਰ ਇੰਨਾ ਜ਼ਰੂਰ ਆ ਕਿ ਇੱਕ ਸ਼ੱਕੀ ਉੱਥੇ ਖਲੋਤਾ ਨਜ਼ਰ ਜ਼ਰੂਰ ਆਉਂਦਾ ਹੈ। ਹੁਣ ਦੇਖੋ, ਇਹ ਬੜਾ ਵੱਡਾ ਹਮਲਾ ਹੈ ਜੇ ਆਪਾਂ ਦੇਖੀਏ। ਮੇਰੇ ਖਿਆਲ ਦੇ ਨਾਲ ਇਹ ਮਾਝੇ ਦੇ ਵਿੱਚ ਇੱਕ ਹੋ ਗਿਆ ਥਾਣੇਦਾਰ ਤੇ ਉਹ ਕਰਮਚਾਰੀ ਮਾਰਿਆ ਸੀ, ਉਸ ਤੋਂ ਬਾਅਦ ਇੱਕ ਹੋਰ ASI ਮਾਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸੇ ਹਸਪਤਾਲ ਤੇ ਅੱਗੇ ਵੀ ਹਮਲਾ ਹੋਇਆ, ਪਰ ਤੁਸੀਂ ਵੇਖੋ ਕਿ ਤੀਜੀ ਵਾਰ ਇੱਥੇ ਫੇਰ ਹਮਲਾ ਹੋ ਜਾਂਦਾ ਹੈ। ਯਾਨੀ ਐਡੀਆਂ ਵੱਡੀਆਂ ਘਟਨਾਵਾਂ ਨੂੰ ਗੁਰਪ੍ਰੀਤ ਅੰਜਾਮ ਦਿੱਤਾ ਜਾ ਰਿਹਾ। ਤੇ ਅੱਜ ਤੁਸੀਂ ਵੇਖੋ ਕਿ ਜਿਹੜੇ ਅਧਿਆਪਕ ਦੀ ਕੱਲ ਵੀ ਆਪਾਂ ਸ਼ਾਇਦ ਗੱਲ ਕੀਤੀ ਸੀ, ਉਸ ਨੂੰ ਵੱਢ ਦਿੱਤਾ ਜਾਂਦਾ ਹੈ। ਉਸ ਦਾ ਕਾਤਲ ਹਾਲੇ ਤੱਕ ਕੋਈ ਨਹੀਂ ਫੜਿਆ ਗਿਆ। ਇਹ ਵੀ ਇੱਕ ਬੜੀ ਅਸਚਰਜ ਵਾਲੀ ਗੱਲ ਆ ਕਿ ਜੇਕਰ ਕੋਈ ਵਾਰਦਾਤ ਹੋ ਗਈ, ਚਲੋ ਮੰਨਿਆ ਪੁਲਿਸ ਹਰ ਇੱਕ ਵਾਰਦਾਤ ਨੂੰ ਨਹੀਂ ਰੋਕ ਸਕਦੀ, ਘੱਟੋ ਘੱਟ ਬਈ 36 ਘੰਟੇ ਬੀਤ ਜਾਂਦੇ ਆ, ਕੋਈ ਸੁਰਾਗ ਤੇ ਲੱਗੇ ਨਾ ਕਿ ਮਾਮਲਾ ਕੀ ਆ। ਤਾਂ ਮਾਝੇ ਦੇ ਵਿੱਚ ਤੇ ਇੱਕ ਤੋਂ ਬਾਅਦ ਇੱਕ ਘਟਨਾ ਜਿਹੜੀ ਆ ਗੁਰਪ੍ਰੀਤ ਵਾਪਰ ਰਹੀ ਆ, ਪਰ ਇਹਨਾਂ ਨੂੰ ਰੋਕਣ ਵਾਲੇ, ਇਹਨਾਂ ਨੂੰ ਥੰਮਣ ਵਾਲੇ, ਬਈ ਇਹਨਾਂ ਨੂੰ ਜੋ ਜ਼ਿੰਮੇਵਾਰੀਆਂ ਲੈਣ ਵਾਲੇ ਆ, ਉਹਨਾਂ ਸਾਰਿਆਂ ਨੇ ਕੰਡ ਕੀਤੀ ਹੋਈ ਹੈ ਜੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਅੱਜ ਸਰਕਾਰ ਕਹਿੰਦੀ ਹੈ ਵੀ ਅਸੀਂ ਕਿਸਾਨਾਂ ਦੇ ਲਈ ਵੀ ਬੜਾ ਕੁਝ ਕਰ ਰਹੇ ਹਾਂ ਤੇ ਇੱਕ ਰਾਹਤ ਦੀ ਖਬਰ ਲੈ ਕੇ ਆਏ ਆ। ਕਹਿੰਦੇ ਕਿਸਾਨਾਂ ਦੇ ਲਈ, ਖਾਸ ਤੌਰ ਤੇ ਡਿਫਾਲਟਰ ਕਿਸਾਨਾਂ ਦੀ ਗੱਲ ਕਰ ਰਹੇ ਨੇ। ਹਾਂ ਦੇਖੋ ਗੁਰਪ੍ਰੀਤ, ਚੁਣਾਵੀ ਵਰ੍ਹਾ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਾ ਹੈ। ਚੁਣਾਵੀ ਵਰ੍ਹਾ ਸ਼ੁਰੂ ਹੋ ਗਿਆ ਹੈ
ਕਿਸਾਨੀ ਜਿਨ੍ਹਾਂ ਨੂੰ ਇਹਨਾਂ ਨੇ ਬਹੁਤ ਤੰਗ ਕੀਤਾ, ਐਮਐਸਪੀ ਦੇ ਚੁਟਕੀਆਂ 'ਚ ਦਾਅਵੇ ਕਰਨ ਵਾਲੇ ਲੋਕ, ਫਿਰ ਜਿਸ ਤਰ੍ਹਾਂ ਚੁਟਕੀਆਂ ਦੇ ਵਿੱਚ ਡਾਂਗ ਲੈ ਕੇ ਕਿਸਾਨਾਂ ਦੇ ਧਰਨਿਆਂ ਦੇ ਮਗਰ ਪਏ, ਜਿਸ ਤਰ੍ਹਾਂ ਇਹਨਾਂ ਨੇ ਕੁੱਟਿਆ, ਜਿਸ ਤਰ੍ਹਾਂ ਕੀਤਾ, ਤਾਂ ਬਈ ਹੁਣ ਕਿਤੇ ਨਾ ਕਿਤੇ ਫਿਰ ਚੁਣਾਵੀ ਵਰ੍ਹੇ ਦੇ ਵਿੱਚ ਇਹ ਚੀਜ਼ਾਂ ਠੀਕ ਵੀ ਤੇ ਕਰਨੀਆਂ ਹੁੰਦੀਆਂ, ਦੇਰ ਆਏ ਦਰੁਸਤ ਆਵੇ। ਤਾਂ ਅੱਜ ਇਹਨਾਂ ਨੇ 26 ਸਾਲ ਪਹਿਲਾਂ ਬਣਾਈ ਕਿਸਾਨ ਕ੍ਰੈਡਿਟ ਕਾਰਡ ਪਾਲਿਸੀ ਦੀ ਜਿਹੜੀ ਹੈ ਉਹਨੂੰ ਬਦਲ ਦਿੱਤਾ ਹੈ। ਇਹਦੇ ਵਿੱਚ ਕਿਸਾਨਾਂ ਨੂੰ ਮਤਲਬ ਕਿ ਪੱਖ ਬਣਾਇਆ ਗਿਆ, ਉੱਤੇ ਕਿਸਾਨਾਂ ਦੇ ਲੋਨ ਦੀ ਜਿਹੜੀ ਲਿਮਟ ਆ ਉਹ ਵਧਾ ਦਿੱਤੀ ਗਈ ਹੈ। ਇਹ ਕਈ ਫੈਸਲੇ ਇਹਨਾਂ ਨੇ ਲਏ ਆ। ਗੰਨਾ ਕਿਸਾਨਾਂ ਦੀ ਜਿਹੜੀ ਕਰਜ਼ਾ ਹੱਦ ਆ 44,000 ਤੋਂ ਵਧਾ ਕੇ 1 ਲੱਖ ਰੁਪਏ ਤੱਕ ਕਰ ਦਿੱਤੀ ਗਈ ਆ। ਮਤਲਬ ਜਿਹੜੇ ਗੰਨਾ ਉਤਪਾਦਕ ਕਿਸਾਨ ਆ ਉਹਨਾਂ ਨੂੰ ਇਹ ਕਾਫੀ ਵੱਡੀ ਸਹੂਲਤ ਜਿਹੜੀ ਆ ਉਹ ਦਿੱਤੀ ਗਈ ਹੈ। ਜੀ ਹੁਣ ਦੂਜੇ ਪਾਸੇ ਵਾਂਸ ਤੇ ਲੈਮਨ ਗ੍ਰਾਸ ਵੀ ਕਰਜ਼ ਲਿਮਟ ਦੇ ਵਿੱਚ ਸ਼ਾਮਲ ਕਰ ਲਏ ਆ, ਯਾਨੀ ਇਹਦੇ ਉਤਪਾਦਕ ਵੀ ਸ਼ਾਮਲ ਕਰ ਲਏ ਗਏ ਆ। ਹੁਣ ਡਰੈਗਨ ਫਰੂਟ ਤੇ ਚੀਆ ਸੀਡ ਤੇ ਵੀ ਲੋਨ ਜਿਹੜਾ ਹੈ ਉਹ ਇਹਨਾਂ ਨੇ ਐਲਾਨ ਦਿੱਤਾ ਹੈ। ਵਧੀਆ ਗੱਲ ਆ, ਇਧਰਲੇ ਪਾਸੇ ਕਿਸਾਨ ਹੋਣ ਤਾਂ ਬਿਹਤਰ ਆ। ਤੇ ਨਾਲ ਇੱਕ ਵੱਡੀ ਇਹਨਾਂ ਨੇ ਰਾਹਤ ਦਿੱਤੀ ਆ ਕਿ ਜੋ ਕਰਜ਼ ਸਹੂਲਤ ਮਿਲਦੀ ਹੈ ਉਹਦੇ ਕਰਕੇ ਅਲੱਗ-ਅਲੱਗ ਕਿਸਾਨਾਂ ਨੂੰ ਕਈ ਵਾਰ ਤਰੀਕੇ ਅਪਣਾਉਣੇ ਪੈਂਦੇ ਆ, ਪ੍ਰਾਪਰਟੀ ਕੁਰਕ ਹੁੰਦੀ ਹੈ। ਇਹੋ ਜਿਹੀਆਂ ਕਾਰਵਾਈਆਂ ਤੋਂ ਹੁਣ ਬਚਾਉਣ ਲਈ ਜਿਹੜੀ ਬਕਾਇਆ ਵਸੂਲੀ ਆ ਉਹਦੇ ਬਦਲ ਤਲਾਸ਼ੇ ਜਾਣਗੇ, ਤੇ ਇਹ ਜਿਹੜੀਆਂ ਕੁਰਕੀ ਜਾਂ ਛਾਪੇਮਾਰੀ ਵਾਲੀਆਂ ਕਾਰਵਾਈਆਂ ਹੈ ਇਹਨਾਂ ਨੂੰ ਫੌਰੀ ਤੌਰ ਤੇ ਰੋਕਿਆ ਜਾਏਗਾ। ਹੁਣ ਦੇਖਣ ਵਾਲੀ ਗੱਲ ਹੋਏਗੀ ਨਾ ਗੁਰਪ੍ਰੀਤ, ਕਿ ਵੱਡਾ ਠੋਸ ਐਲਾਨ ਕੀ ਆਉਂਦਾ ਹੈ, ਕਿ ਅੱਗੇ ਵਾਂਗੂ ਕੁਝ ਕਿਸਾਨਾਂ ਦੀ ਕੋਈ ਕਰਜ਼ ਮਾਫੀ ਆਉਂਦੀ ਹੈ ਜਾਂ ਡਿਫਾਲਟਰ ਕਿਸਾਨਾਂ ਦਾ ਕੋਈ ਇੰਟਰਸਟ ਜਾਂ ਵਿਆਜ ਵਗੈਰਾ ਮਾਫ ਕੀਤਾ ਜਾਂਦਾ ਹੈ। ਦਿਲਚਸਪ ਹੋਏਗਾ, ਇਹ ਸਾਰਾ ਸਿਨੈਰੀਓ ਦਿਲਚਸਪ ਹੋਏਗਾ, ਕਿਉਂਕਿ ਕਿਸਾਨ ਆਗੂ ਇਹਨਾਂ ਦੇ ਖਿਲਾਫ ਨੇ, ਇਹਨਾਂ ਦੇ ਮਤਲਬ ਕਿ ਪ੍ਰਤੀ ਕਾਫੀ ਵੱਡਾ ਰੋਹ ਹੈ। ਉਸ ਕਿਸਾਨ ਰੋਹ ਨੂੰ ਕਿਵੇਂ ਸ਼ਾਂਤ ਕਰਦੇ ਆ, ਇਹ ਵੇਖਣ ਯੋਗ ਗੱਲ ਹੋਏਗੀ ਗੁਰਪ੍ਰੀਤ। ਤੇ ਕਿਉਂਕਿ ਕਿਸਾਨਾਂ ਦੇ ਨਾਲ ਇਹਨਾਂ ਨੇ ਬਹੁਤ ਬੁਰੀ ਕੀਤੀ ਹੈ, ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਤਾਂ ਇਹ ਕੀ ਉਸ ਗੁੱਸੇ ਨੂੰ ਸ਼ਾਂਤ ਕਰ ਪਾਉਣਗੇ, ਇਹ ਬੜਾ ਵੱਡਾ ਪ੍ਰਸ਼ਨ ਰਹੇਗਾ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਉਧਰ ਰਮਨ ਅਰੋੜਾ ਹੁਣੀ ਜਲੰਧਰ ਵਾਲੇ ਜਿਹੜੇ ਐਮਐਲਏ ਨੇ ਜਿਨ੍ਹਾਂ ਨੂੰ ਹੁਣੇ ਸਿਕਿਉਰਿਟੀ ਵਾਪਸ ਕੀਤੀ ਹੈ, ਉਹ ਇਕੱਲੇ ਫਾਈਲ ਲੈ ਕੇ ਈਡੀ ਦੇ ਦਫ਼ਤਰ ਜਾਂਦੇ ਦਿਖੇ ਨੇ। ਉਹਨਾਂ ਨੂੰ ਸੱਦਿਆ ਗਿਆ ਸੀ ਈਡੀ ਵੱਲੋਂ। ਤਾਂ ਕੋਈ ਗੱਲ ਨਹੀਂ, ਈਡੀ ਦੀ ਵਾਧੂ ਸੁਰੱਖਿਆ ਹੁੰਦੀ ਹੈ, ਈਡੀ ਦੀ ਉੱਥੇ ਦਫ਼ਤਰ ਜਾ ਕੇ ਬਹਿਣ ਤੇ ਵਧੀਆ ਉਹਨਾਂ ਦੀ ਤਾਂ ਤੁਹਾਨੂੰ ਪਤਾ CISF ਲੱਗੀ ਹੁੰਦੀ ਹੈ ਸ਼ਾਇਦ। ਅੱਛਾ ਗੱਲ ਇਹ ਆ ਬਈ, ਸਫੇਦ ਕੁੜਤਾ ਪਜਾਮਾ ਪਹਿਨ ਕੇ ਇਹ ਤੇ ਚਲੇ ਗਏ, 9 ਘੰਟੇ ਪੁੱਛਗਿੱਛ ਹੋਈ ਆ, ਫਿਰ ਉਸ ਤੋਂ ਬਾਅਦ ਈਡੀ ਦੇ ਦਫ਼ਤਰੋਂ ਨਿਕਲੇ ਨੇ ਰਮਨ ਅਰੋੜਾ। ਦਫ਼ਤਰ ਦੇ ਵਿੱਚ ਜਦੋਂ ਇਹਨਾਂ ਨੇ ਮਤਲਬ ਕਿ ਦਾਖਲਾ ਲਿਆ ਤੇ ਸਮਾਨ ਆਪਦਾ ਜਮ੍ਹਾਂ ਕਰਾਇਆ, ਉਸ ਤੋਂ ਬਾਅਦ ਇਹਨਾਂ ਨੂੰ ਅੰਦਰ ਭੇਜਿਆ ਗਿਆ। ਇਹ ਜਿਹੜੇ ਸੈਂਟਰਲ ਹਲਕਾ ਆਪਾਂ ਕਹਿ ਦਿੰਦੇ ਹਾਂ ਜਲੰਧਰ ਦਾ, ਉੱਥੋਂ ਵਿਧਾਇਕ ਨੇ, ਅੰਦਰ ਵੀ ਰਹਿ ਕੇ ਆਏ ਨੇ, ਕਿਸੇ ਟਾਈਮ ਮਾਨ ਸਾਹਿਬ ਦੀ ਫੈਮਿਲੀ ਦੇ ਬੜਾ ਨੇੜੇ ਸਨ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਇਹਨਾਂ ਨੂੰ ਚੁੱਪ ਲਿਆ ਗਿਆ। ਹੁਣ ਗੱਲ ਇਹ ਆ ਕਿ ਇਹਨਾਂ ਤੇ ਇੱਕ ਮਾਮਲਾ ਹੈ ਵਿਜੀਲੈਂਸ ਦਾ ਕਿ ਇਹਨਾਂ ਨੇ ਆਪਣੀ ਆਮਦਨ ਤੋਂ ਵੱਧ ਪ੍ਰਾਪਰਟੀ ਬਣਾਈ ਆ। ਹੁਣ ਇਹਦੇ ਵਿੱਚ ਤੁਹਾਨੂੰ ਪਤਾ ਅਸਿਸਟੈਂਟ ਟਾਊਨ ਪਲਾਨਰ ਸੀ ਜਿਹੜਾ ATP ਆ, ਸੁਖਦੇਵ ਵਸ਼ਿਸ਼ਟ, ਉਹਦੇ ਨਾਲ ਕਥਿਤ ਤੌਰ ਤੇ ਮਿਲ ਕੇ ਵਸੂਲੀ ਦਾ ਦੋਸ਼ ਹੈ ਇਹਨਾਂ ਤੇ ਵੱਡਾ। ਕੀ ਇਹ ਮਾਮਲਾ ਉਸੇ ਦਿਸ਼ਾ ਵੱਲ ਵੱਧ ਰਿਹਾ ਹੈ? ਇਹ ਕਿਉਂਕਿ ਪੁਰਾਣੇ ਨਜ਼ਦੀਕੀ ਰਹੇ ਨੇ, ਨੇੜੂ ਰਹੇ ਨੇ ਗੁਰਪ੍ਰੀਤ, ਇਹਨਾਂ ਦੇ ਮਾਨ ਦੇ ਜਾਂ ਹੋਰ ਇਹਨਾਂ ਦੇ ਨਜ਼ਦੀਕੀਆਂ ਦੇ, ਕੀ ਈਡੀ ਜੇ ਕੁਝ ਐਸਾ ਵੈਸਾ ਕੋਈ ਐਂਗਲ ਤਲਾਸ਼ ਕੇ ਅੱਗੇ ਵਧਣਾ ਚਾਹੇਗੀ ਤਾਂ ਉਹਨੂੰ ਰਸਤਾ ਮਿਲੇਗਾ? ਇਹ ਵੀ ਦਿਲਚਸਪ ਰਹੇਗਾ, ਕਿਉਂਕਿ ਇਹ ਵਫਾਦਾਰ ਰਹੇ ਨੇ, ਰਾਜ਼ਦਾਰ ਰਹੇ ਨੇ, ਬਹੁਤ ਵੱਡੇ ਜੇ ਆਪਾਂ ਦੇਖੀਏ ਬਹੁਤ ਵੱਡੇ ਇਹਨਾਂ ਦੇ ਜਿਹੜੇ ਸੀਗੇ ਲੀਡਰ, ਉਹਨਾਂ ਦਾ ਸੰਗ ਕੀਤਾ ਇਹਨਾਂ ਨੇ। ਦੇਖੋ ਈਡੀ ਨੇ ਸਾਰਾ ਜ਼ੋਰ ਝੋਕ ਦਿੱਤਾ ਪੰਜਾਬ ਦੇ ਵਿੱਚ। ਈਡੀ ਜਿਹੜੀ ਹੈ ਉਹ ਇਸ ਵੇਲੇ ਕੰਮ ਕਰਦੀ ਨਜ਼ਰ ਆਉਂਦੀ ਹੈ, ਤਾਂ ਆਪਾਂ ਨੂੰ ਦੇਖਣਾ ਹੋਏਗਾ ਹੁਣ ਕਿ ਕੀ ਈਡੀ ਇਸ ਮਾਮਲੇ ਨੂੰ ਅੱਗੇ ਤੋਰਦੀ ਹੈ, ਕਿਉਂਕਿ ਈਡੀ ਹੁਣ ਬਹੁਤ ਸਾਰੇ ਮਾਮਲਿਆਂ 'ਚ ਹੈ, ਚਾਹੇ ਉਹ ਰੀਅਲ ਏਸਟੇਟ ਦਾ ਹੋਵੇ, ਚਾਹੇ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਹੋਵੇ, ਤੇ ਚਾਹੇ ਹੁਣ ਇਧਰ ਈਡੀ ਬਹੁਤ ਸਾਰੇ ਮਾਮਲਿਆਂ 'ਚ ਇਨਵੋਲਵ ਹੋ ਚੁੱਕੀ ਹੈ ਗੁਰਪ੍ਰੀਤ। ਬਿਲਕੁਲ
ਚਲੋ ਰਮਨ ਅਰੋੜਾ ਹੁਣਾਂ ਨੂੰ ਇਹ ਗੱਲ ਦੀ ਸੌਖ ਹੈ ਵੀ ਹੁਣ ਜਲੰਧਰ 'ਚ ਈਡੀ ਦਾ ਦਫ਼ਤਰ ਬਦਲ ਕੇ ਉਹਨਾਂ ਦੇ ਘਰਾਂ ਦੇ ਲਾਗੇ ਚਲ ਗਿਆ ਹੈ। ਬੜੀ ਪੌਸ਼ ਹਾਂਜੀ, ਜਗ੍ਹਾ ਅੱਜ ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ। ਜੀ, ਬੜੇ ਪੌਸ਼ ਏਰੀਏ ਦੇ ਵਿੱਚ ਹੁਣ ਦੁਬਾਰਾ ਤੋਂ ਈਡੀ ਦਾ ਦਫ਼ਤਰ ਬਣਿਆ ਹੈ। ਖੈਰ, ਇਸ ਤੋਂ ਅੱਗੇ ਵਧੀਏ। 145 ਕਰੋੜ ਦਾ ਘਪਲਾ ਫੰਡ ਸਕੂਲਾਂ ਨੂੰ, ਇਹ ਕੀ ਮਾਮਲਾ ਹੈ ਜੀ? ਹਾਂਜੀ, ਦੇਖੋ ਇਹ ਇੱਕ ਨਾ ਘਪਲਾ ਹੋਇਆ ਹੈ, ਜਿਹੜਾ ਬਹੁਤ ਵੈਸੇ ਘਪਲੇ ਤੁਹਾਨੂੰ ਪਤਾ ਹੀ ਆ, ਇੰਡੀਆ ਦੇ ਵਿੱਚ ਘਪਲੇ ਬਹੁਤ ਜ਼ਿਆਦਾ ਹੁੰਦੇ ਆ। ਇਹ ਇੱਕ ਐਸਾ ਘਪਲਾ ਜਿਹਦੇ ਵਿੱਚ ਵੈਸੇ 2 ਘਪਲੇ ਹੋਏ ਸਨ। ਇੱਕ ਹੋਇਆ ਸੀ ਮਹਿੰਦਰਾ ਕੋਟਕ ਬੈਂਕ ਦਾ, ਇੱਕ ਹੋਇਆ ਸੀਗਾ ਜਿਹੜਾ ਆਪਾਂ ਦੇਖੀਏ IDFC ਫਸਟ ਬੈਂਕ ਦਾ। ਜੀ, ਇਹਦੇ ਚ ਜਿਹੜਾ ਰੀਅਲ ਅਸਟੇਟ ਦਾ ਕਾਰੋਬਾਰੀ ਸੀ ਵਿਕਰਮ ਵਧਵਾ, ਇਤਫਾਕਨ ਦੇਖੋ ਉਹ ਜਿਹੜਾ CBI ਵਿਜੀਲੈਂਸ ਵਾਲਾ ਮਾਮਲਾ, ਉਹਦੇ ਚ ਵੀ ਸਾਡੇ ਮਲੋਟ ਵਾਲੇ ਹੀ ਆ। ਇਹ ਵਧਵਾ ਵੀ ਮਲੋਟ ਦਾ ਹੀ ਆ, ਇਹ ਮਲੋਟ ਦਾ ਹੀ ਆ ਜਿਹਨੇ ਇਹ ਵੀ ਅੰਜਾਮ ਦਿੱਤਾ। ਵੇਖੋ ਕਿੱਡੇ ਕਿੱਡੇ ਮਲੋਟ ਨੇ ਵੀ ਤਗੜੇ ਬੰਦੇ ਪੈਦਾ ਕਰਤੇ ਆ, ਹਲਾਈ ਤੁਰੇ ਜਾਂਦੇ ਬੈਂਕਾਂ ਨੂੰ। ਇਹ ਰਿਮਾਂਡ ਤੇ ਲਿਆ ਹੈ। ਦਰਅਸਲ ਕੀ ਹੈ ਕਿ ਦੱਸਦੇ ਆ ਬਲੈਕ ਮਨੀ ਨੂੰ ਵਾਈਟ ਕਰਨ ਦਾ ਖੁਲਾਸਾ ਕੀਤਾ ਗਿਆ ਹੈ। ਇਹ ਮਾਮਲਾ ਵੀ ਜਿਹੜਾ ਹੈ ਤੁਹਾਨੂੰ ਪਤਾ ਹੀ ਆ, ਇਹਨੂੰ ਹੁਣ ਸੈਂਟਰਲ ਏਜੰਸੀਆਂ ਜਿਹੜੀਆਂ ਉਹ ਦੇਖ ਰਹੀਆਂ ਨੇ। ਈਡੀ ਨੇ ਹੀ ਇਹਨੂੰ ਚੱਕਿਆ। ਜੁਰਮ ਦੀ ਕਮਾਈ ਦਾ 70 ਕਰੋੜ ਰੁਪਏ ਤੋਂ ਵੱਧ ਦਾ ਇਹਨੂੰ ਪਰਸਨਲ ਜਿਹੜਾ ਸੀਗਾ ਉਹ ਲਾਭ ਬੈਂਕ ਖਾਤੇ ਦੇ ਰਾਹੀਂ ਮਿਲਿਆ। ਚੰਡੀਗੜ੍ਹ ਪੰਚਕੂਲਾ ਦੇ 2 ਨਿੱਜੀ ਸਕੂਲਾਂ ਦੇ ਖਾਤਿਆਂ 'ਚ ਵੀ 2.5-3 ਕਰੋੜ ਰੁਪਇਆ ਜਿਹੜਾ ਹੈ ਉਹ ਟ੍ਰਾਂਸਫਰ ਕੀਤਾ ਗਿਆ। ਐਸਾ ਖੁਲਾਸਾ ਹੋ ਰਿਹਾ। ਈਡੀ ਦੀ ਜਾਂਚ ਦੇ ਵਿੱਚ ਦਸਤਾਵੇਜ਼ਾਂ ਦੇ ਜ਼ਰੀਏ ਕਰੀਬ 645 ਕਰੋੜ ਰੁਪਏ ਦਾ ਗਬਨ ਦਾ ਖੁਲਾਸਾ ਹੋਇਆ। ਤਾਂ ਦੇਖੋ ਇਹ ਬਹੁਤ ਹੀ ਵੱਡਾ ਘੁਟਾਲਾ ਸੀਗਾ। ਇਹ ਲਗਭਗ ਜਿਵੇਂ 145 ਕਰੋੜ ਵਾਲਾ ਉਹ ਸੀਗਾ ਦੂਜਾ ਮਹਿੰਦਰਾ ਕੋਟਕ ਵਾਲਾ, ਜੀ, ਤੇ ਇਹ 645 ਕਰੋੜ ਵਾਲਾ ਬਹੁਤ ਹੀ ਵੱਡੇ ਆ ਮਾਮਲੇ। ਤਾਂ ਬਹਰਹਾਲ ਦੇਖਦੇ ਆ ਵਧਵਾ ਦਾ ਜਿਹੜਾ ਰਿਮਾਂਡ ਹੈ ਇਹਦੇ ਚੋਂ ਕੀ ਨਿਕਲਦਾ ਹੋਰ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।